ਜੀ अस्सलाम वालेकुम। ਤੁਹਾਨੂੰ ਆਪਣੇ ਚੈਨਲ ਰੌਣਕ ਮੇਲਾ ਦੇ ਵਿੱਚ ਵੈਲਕਮ ਕਹਿੰਦੇ ਹਾਂ ਜੀ। ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਪੰਜਾਬ ਦੀ ਹਿਸਟਰੀ ਬਾਰੇ ਕਰਾਂਗੇ। ਵੈਸੇ ਤੇ ਪੰਜਾਬ ਦੀ ਹਿਸਟਰੀ ਜਿਸ ਵਕਤ ਅਗਰ ਅਸੀਂ ਡਿਸਕਸ ਕਰਨਾ ਸ਼ੁਰੂ ਕਰੀਏ ਔਰ ਤੁਹਾਨੂੰ ਦੱਸਣਾ ਸ਼ੁਰੂ ਕਰੀਏ ਤੇ ਸ਼ਾਇਦ ਉਹਦੇ ਵਾਸਤੇ ਬਹੁਤ ਸਾਰੇ ਪ੍ਰੋਗਰਾਮ ਸਾਨੂੰ ਕਰਨੇ ਪੈਣਗੇ, ਲੇਕਿਨ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਮੁਖਤਸਰ ਕਰਕੇ ਬਰੀਫਲੀ ਤੁਹਾਨੂੰ ਦੱਸਾਂਗੇ ਕਿ ਪੰਜਾਬ ਇਸ ਵਕਤ ਕਿਸ ਪੋਜੀਸ਼ਨ ਵਿੱਚ ਹੈ ਔਰ ਇਸ ਤੋਂ ਪਹਿਲੇ ਬ੍ਰਿਟਿਸ਼ ਪੀਰੀਅਡ ਦੇ ਵਿੱਚ ਕਿਸ ਪੋਜੀਸ਼ਨ ਵਿੱਚ ਸੀ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਾਂ ਕਿ ਪੰਜਾਬ ਜਿਹੜਾ ਹੈ ਉਹ ਬ੍ਰਿਟਿਸ਼ ਪੀਰੀਅਡ ਦੇ ਵਿੱਚ ਸ਼ਾਮਿਲ ਹੋਣ ਵਾਲੀ ਸਭ ਤੋਂ ਲਾਸਟ ਸਟੇਟ ਸੀ, ਕਿਉਂਕਿ ਪੰਜਾਬੀਆਂ ਨੇ ਰੈਜ਼ਿਸਟੈਂਸ ਕੀਤੀ ਔਰ ਪੰਜਾਬੀ ਆਪਣੀ ਆਜ਼ਾਦੀ ਦੀ ਜੰਗ ਲੜਦੇ ਰਹੇ। 1849 ਦੇ ਵਿੱਚ ਆਖਰੀ ਰਿਆਸਤ ਜਿਹੜੀ ਬ੍ਰਿਟਿਸ਼ ਸਰਕਾਰ ਦੇ ਅੰਡਰ ਆਈ ਉਹ ਪੰਜਾਬ ਹੀ ਸੀ। ਉਹ 1849 ਤੱਕ ਪੰਜਾਬੀ ਜਿਹੜੇ ਨੇ ਉਹ ਆਪਣੀ ਆਜ਼ਾਦੀ ਦੀ ਜੰਗ ਗੋਰਿਆਂ ਦੇ ਨਾਲ ਲੜਦੇ ਰਹੇ, ਲੇਕਿਨ 1849 ਦੇ ਵਿੱਚ ਬਿਲ ਆਖਰ ਅੰਗਰੇਜ਼ ਨੇ ਕਬਜ਼ਾ ਕਰ ਲਿੱਤਾ ਪੰਜਾਬ ਦੇ ਉੱਤੇ ਔਰ ਉਹਨੂੰ ਆਪਣੀ ਬ੍ਰਿਟਿਸ਼ ਰਾਜ ਦੇ ਵਿੱਚ, ਬ੍ਰਿਟਿਸ਼ ਸਰਕਾਰ ਦੇ ਵਿੱਚ ਸ਼ਾਮਿਲ ਕਰ ਲਿੱਤਾ। ਉਸ ਵਕਤ ਪੰਜਾਬ ਜਿਹੜਾ ਹੈ ਉਹਦੀ ਤਕਰੀਬਨ 3 ਕਰੋੜ ਆਬਾਦੀ ਸੀ ਔਰ ਤਕਰੀਬਨ 1,36,000 ਸਕੁਅਰ ਕਿਲੋਮੀਟਰ ਦਾ ਉਸ ਦਾ ਰਕਬਾ ਸੀ। ਔਰ ਪੰਜਾਬ ਦੀ ਜਿਹੜੀ ਬੇਸ ਸੀ ਉਹ ਜ਼ਰਾਅਤ ਸੀ, ਐਗਰੀਕਲਚਰ। ਔਰ ਉਸ ਐਗਰੀਕਲਚਰ ਦੇ ਨਾਲ ਸਿਰਫ ਪੰਜਾਬ ਜਿਹੜਾ ਹੈ ਉਹ ਪੂਰੇ ਸਬ ਕੰਟੀਨੈਂਟ ਇੰਡੀਆ ਨੂੰ, ਜਿਹਦੇ ਵਿੱਚ ਅੱਜ ਦੇ ਦੌਰ ਦੇ ਬੰਗਲਾਦੇਸ਼, ਨੇਪਾਲ, ਸਾਰਾ ਹਿੰਦੁਸਤਾਨ, ਸਾਰਾ ਪਾਕਿਸਤਾਨ ਔਰ ਅਫਗਾਨਿਸਤਾਨ ਦਾ ਵੀ ਕੁਝ ਏਰੀਆ ਇਹ ਸ਼ਾਮਿਲ ਨੇ। ਇਹ ਸਾਰਾ ਜਿਹੜਾ ਖੁਰਾਕ ਸੀ ਉਹ ਖੁਰਾਕ ਦਾ ਨਿਜ਼ਾਮ, ਸਬਜ਼ੀਆਂ, ਫਲ, ਉਹ ਸਾਰੇ ਇੱਥੋਂ ਹੀ ਸਪਲਾਈ ਹੁੰਦੇ ਸਨ। ਐਸੇ ਵਾਸਤੇ ਇਹਨੂੰ ਬਾਸਕਟ ਆਫ ਇੰਡੀਆ ਕਿਹਾ ਜਾਂਦਾ ਸੀ। ਜਿਸ ਵਕਤ ਬ੍ਰਿਟਿਸ਼ ਰਾਜ ਦੇ ਦੌਰਾਨ ਇਹਨੂੰ ਇੱਕ ਬਾਕਾਇਦਾ ਸੂਬੇ ਦੀ ਸ਼ਕਲ ਦਿੱਤੀ ਗਈ, ਇੱਕ ਪ੍ਰੋਵਿੰਸ ਡਿਕਲੇਅਰ ਕੀਤਾ ਗਿਆ, ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਨੇ ਆਪਣੀ ਜਿਹੜੀ ਸਰਕਾਰ ਸੀ ਉਹਨੂੰ ਮਜ਼ਬੂਤ ਕਰਨ ਵਾਸਤੇ ਇੰਡੀਆ ਦੇ ਵਿੱਚ ਮੁਖਤਲਿਫ ਉਹਨਾਂ ਨੇ ਪ੍ਰੋਵਿੰਸਿਸ ਬਣਾਏ ਤਾਂ ਕਿ ਇੰਤਜ਼ਾਮੀ ਤੌਰ ਦੇ ਉੱਤੇ ਉਹ ਇਹ ਸਾਰੇ ਹਿੰਦੁਸਤਾਨ ਨੂੰ ਆਪਣੇ ਕੰਟਰੋਲ 'ਚ ਰੱਖ ਸਕਣ। ਲਿਹਾਜ਼ਾ ਪੰਜਾਬ ਪੂਰੇ ਨੂੰ ਉਹਨਾਂ ਨੇ ਇੱਕ ਸੂਬਾ ਡਿਕਲੇਅਰ ਕਰ ਦਿੱਤਾ। ਜਿਸ ਵਕਤ ਹਿੰਦੁਸਤਾਨ ਤੋਂ ਅੰਗਰੇਜ਼ ਸਰਕਾਰ ਗਏ ਤੇ ਉਹਨਾਂ ਨੇ ਇਸ ਸਾਰੇ ਰੀਜਨ ਨੂੰ 2 ਹਿੱਸਿਆਂ ਦੇ ਵਿੱਚ ਤਕਸੀਮ ਕਰ ਦਿੱਤਾ ਰਿਲੀਜਨਸ ਦੀ ਬੁਨਿਆਦ ਦੇ ਉੱਤੇ। ਉਹ ਏਰੀਆਜ਼ ਜਿਹਦੇ ਵਿੱਚ ਮੁਸਲਿਮ ਅਕਸਰੀਅਤ ਸੀ ਉਹ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆ ਗਏ ਔਰ ਜਿਹੜੇ ਏਰੀਆਜ਼ ਦੇ ਵਿੱਚ ਹਿੰਦੂ ਅਕਸਰੀਅਤ ਸੀ ਉਹ ਹਿੰਦੁਸਤਾਨ ਦੇ ਵਿੱਚ ਆ ਗਏ। ਪੰਜਾਬ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਇਸ ਚੀਜ਼ ਤੋਂ ਮੁਤਾਸਰ ਹੋਇਆ, ਕਿਉਂਕਿ ਬਾਕੀ ਤੇ ਸਾਰੇ ਸੂਬੇ ਵੱਖੋ ਵੱਖ ਹੋ ਗਏ, ਲੇਕਿਨ ਪੰਜਾਬ ਐਡਾ ਵੱਡਾ ਸੂਬਾ ਸੀ ਤੇ ਪੰਜਾਬ ਦੀ ਜਿਹੜੀ ਸੀ ਉਹ ਤਕਸੀਮ ਹੋ ਗਈ ਔਰ ਪੰਜਾਬ ਜਿਹੜਾ ਹੈ ਉਹ ਅੱਧੋ ਅੱਧ ਵੰਡਿਆ ਗਿਆ। ਕਿਉਂਕਿ ਪੰਜਾਬ ਸਾਰੇ ਦਾ ਕਲਚਰ ਔਰ ਉਹਨਾਂ ਦੀ ਲੈਂਗੁਏਜ ਇੱਕੋ ਸੀ ਤੇ ਉਹਦੀ ਵਜ੍ਹਾ ਕਰਕੇ ਜਿਸ ਵਕਤ ਇਹ ਤਕਸੀਮ ਹੋਈ ਤੇ ਬਹੁਤ ਵੱਡੀ ਸਤ੍ਹਾ ਦੇ ਉੱਤੇ ਇੱਕ ਮਾਈਗ੍ਰੇਸ਼ਨ ਹੋਈ ਕਿ ਜਿਹੜੇ ਪੰਜਾਬ ਦੇ ਵਿੱਚ ਵਸਣ ਵਾਲੇ ਪੰਜਾਬੀ ਸਨ ਉਹ ਆਪਣੇ ਹੀ ਘਰਾਂ 'ਚੋਂ ਬੇਘਰ ਹੋ ਕੇ ਉਹਨਾਂ ਨੂੰ ਦੂਸਰੇ ਪਾਰਟਸ ਵਿੱਚ ਜਾਣਾ ਪਿਆ। ਇੰਡੀਆ ਦੇ ਵਿੱਚ ਜਿਹੜਾ ਪੰਜਾਬ ਗਿਆ ਉਹਨੂੰ ਈਸਟ ਪੰਜਾਬ ਕਿਹਾ ਗਿਆ ਔਰ ਜਿਹੜਾ ਪਾਕਿਸਤਾਨ ਦੇ ਹਿੱਸੇ 'ਚ ਪੰਜਾਬ ਆਇਆ ਉਹਨੂੰ ਵੈਸਟ ਪੰਜਾਬ ਕਿਹਾ ਗਿਆ। ਸਾਦਾ ਜ਼ਬਾਨ 'ਚ ਅਸੀਂ ਅੱਜ ਕੱਲ੍ਹ ਜਿਹੜਾ ਇੰਡੀਅਨ ਪੰਜਾਬ ਹੈ ਉਹਨੂੰ ਚੜ੍ਹਦਾ ਪੰਜਾਬ ਕਹਿੰਦੇ ਹੈ ਤੇ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਨੂੰ ਲਹਿੰਦਾ ਪੰਜਾਬ ਕਹਿੰਦੇ ਹੈ, ਕਿਉਂਕਿ ਸੂਰਜ ਜਦੋਂ ਚੜ੍ਹਦਾ ਹੈ ਤੇ ਉਹ ਇੰਡੀਅਨ ਪੰਜਾਬ 'ਚ ਚੜ੍ਹਦਾ ਪਹਿਲੇ, ਲਿਹਾਜ਼ਾ ਉਹਨੂੰ ਚੜ੍ਹਦਾ ਪੰਜਾਬ ਕਹਿ ਦਿੰਦੇ ਹੈ। ਤੇ ਜਿਸ ਵਕਤ
ਸਨਸੈਟ ਹੁੰਦਾ ਹੈ ਤੇ ਉਹ ਪਾਕਿਸਤਾਨੀ ਪੰਜਾਬ 'ਚ ਹੁੰਦਾ ਹੈ, ਲਿਹਾਜ਼ਾ ਉਹਨੂੰ ਲਹਿੰਦਾ ਪੰਜਾਬ ਕਹਿ ਦਿੰਦੇ ਹੈ। ਅਗਰਚੇ ਇਹ ਐਡੀ ਵੱਡੀ ਤਕਸੀਮ ਹੋਈ ਔਰ ਉਹਦੇ ਵਿੱਚ ਇਤਨੀ ਵੱਡੀ ਮਾਈਗ੍ਰੇਸ਼ਨ ਹੋਈ ਕਿ ਲੱਖਾਂ ਲੋਕ ਜਿਹੜੇ ਨੇ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਗਏ। ਮੋਸਟਲੀ ਪੰਜਾਬੀ ਪੰਜਾਬ ਵਿੱਚ ਹੀ ਰਹੇ। ਜਿਹੜੇ ਇੰਡੀਅਨ ਪੰਜਾਬ ਤੋਂ ਪੰਜਾਬੀ ਮਾਈਗ੍ਰੇਸ਼ਨ ਕਰਕੇ ਆਏ ਉਹ ਪਾਕਿਸਤਾਨੀ ਪੰਜਾਬ ਵਿੱਚ ਆ ਗਏ, ਔਰ ਜਿਹੜੇ ਪਾਕਿਸਤਾਨੀ ਪੰਜਾਬ ਤੋਂ ਹਿੰਦੂ ਔਰ ਸਿੱਖ ਹੈਗੇ ਸਨ ਉਹ ਮਾਈਗ੍ਰੇਸ਼ਨ ਕਰਕੇ ਤੇ ਇੰਡੀਅਨ ਪੰਜਾਬ ਵਿੱਚ ਚਲੇ ਗਏ। ਇਸ ਚੀਜ਼ ਦਾ ਨੁਕਸਾਨ ਇਹ ਹੋਇਆ ਕਿ ਜਿਹੜਾ ਸਕ੍ਰਿਪਟ ਸੀ, ਸਭ ਤੋਂ ਪਹਿਲੀ ਗੱਲ ਇਹ ਹੋਈ ਕਿ ਜਿਹੜਾ ਸਕ੍ਰਿਪਟ ਸੀ, ਜਿਹਨੂੰ ਅਸੀਂ ਲਿਪੀ ਕਹਿੰਦੇ ਹੈ ਜਾਂ ਰਸਮੁਲ ਖਤ ਅਸੀਂ ਕਹਿੰਦੇ ਹੈ, ਉਹ ਗੁਰਮੁਖੀ ਔਰ ਸ਼ਾਹਮੁਖੀ ਵਿੱਚ ਤਕਸੀਮ ਹੋ ਗਿਆ। ਗੁਰਮੁਖੀ ਜਿਹੜੀ ਸੀ ਉਹ ਇੰਡੀਅਨ ਪੰਜਾਬ ਵਿੱਚ ਯਾਨੀ ਚੜ੍ਹਦੇ ਪੰਜਾਬ ਵਿੱਚ ਚਲੀ ਗਈ, ਔਰ ਲਹਿੰਦੇ ਪੰਜਾਬ ਵਿੱਚ, ਪਾਕਿਸਤਾਨੀ ਪੰਜਾਬ ਵਿੱਚ ਸ਼ਾਹਮੁਖੀ ਜਿਹੜੀ ਹੈ ਉਹ ਰਹਿ ਗਈ। ਚੂँਕਿ ਸ਼ਾਹਮੁਖੀ ਜਿਹੜੀ ਹੈ ਉਹਦੀ ਬੇਸ ਅਰਬੀ ਔਰ ਫਾਰਸੀ ਸੀ, ਲਿਹਾਜ਼ਾ ਇੱਧਰਲੇ ਪੰਜਾਬ ਵਾਲੇ ਜਿਹੜੇ ਨੇ ਉਹਨਾਂ ਨੂੰ ਅੱਜ ਦੇ ਦਿਨ ਦੇ ਵਿੱਚ ਅਗਰ ਕੋਈ ਕਵੇ ਤੇ ਅਸੀਂ ਜਿਸ ਵਕਤ ਚੜ੍ਹਦੇ ਪੰਜਾਬ ਵਾਲੇ ਲੋਕਾਂ ਨੂੰ ਮਿਲਦੇ ਹਾਂ ਤੇ ਉਹ ਗੱਲ ਕਰਦੇ ਨੇ, ਸਾਨੂੰ ਸਮਝ ਆਉਂਦੀ ਹੈ, ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਸਮਝ ਆਉਂਦੀ ਹੈ, ਅਸੀਂ ਇੱਕੋ ਜਿਹੇ ਬੋਲੀ ਬੋਲਦੇ ਹਾਂ, ਅਸੀਂ ਇੱਕੋ ਜਿਹੇ ਕੱਪੜੇ ਪਾਉਂਦੇ ਹਾਂ। ਜਿਹੜੀਆਂ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਰਸਮਾਂ ਨੇ ਉਹ ਵੀ ਸਾਂਝੀਆਂ ਨੇ। ਸ਼ਾਦੀ ਵਿਆਹ ਦੇ ਉੱਤੇ ਜਿਹੜੇ ਗੀਤ ਚੜ੍ਹਦੇ ਪੰਜਾਬ 'ਚ ਗਾਏ ਜਾਂਦੇ ਨੇ ਉਹੀ ਲਹਿੰਦੇ ਪੰਜਾਬ 'ਚ ਗਾਏ ਜਾਂਦੇ ਨੇ। ਜਿਹੜੇ ਜਿਸ ਤਰ੍ਹਾਂ ਭੈਣਾਂ ਆਪਣੇ ਭਰਾਵਾਂ ਦੇ ਵੀਰਾਂ ਦੀ ਸ਼ਾਦੀਆਂ ਦੇ ਉੱਤੇ ਵਿਆਹਾਂ ਦੇ ਉੱਤੇ ਖੁਸ਼ੀ ਕਰਦੀਆਂ ਨੇ, ਲੁੱਡੀਆਂ ਪਾਉਂਦੀਆਂ ਨੇ ਜਾਂ ਗਿੱਧੇ ਪਾਉਂਦੀਆਂ ਨੇ, ਉਹ ਸੇਮ ਕਲਚਰ ਜਿਹੜਾ ਹੈ ਉਹ ਲਹਿੰਦੇ ਪੰਜਾਬ ਵਿੱਚ ਵੀ ਪਾਇਆ ਜਾਂਦਾ ਹੈ। ਉਸੇ ਤਰ੍ਹਾਂ ਔਰਤਾਂ ਜਿਹੜੀਆਂ ਨੇ, ਜ਼ਨਾਨੀਆਂ ਜਿਹੜੀਆਂ ਨੇ ਉਹ ਕੱਪੜੇ ਪਾਉਂਦੀਆਂ ਨੇ, ਸਾਦਾ ਬਿਲਕੁਲ ਕਮੀਜ਼ਾਂ ਸ਼ਲਵਾਰਾਂ, ਸਿਰ ਢੱਕਦੀਆਂ ਨੇ। ਵੱਡਿਆਂ ਬਜ਼ੁਰਗਾਂ ਦੇ ਅੱਗੇ ਸਿਰ ਢੱਕਣ ਦਾ ਵੀ ਰਿਵਾਜ ਹੈ, ਔਰ ਇਹ ਚੀਜ਼ ਇੱਕ ਸਾਡੇ ਕਲਚਰ ਦੇ ਵਿੱਚ ਮੌਜੂਦ ਹੈ। ਇਹਦਾ ਕਿਸੇ ਧਰਮ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਕੋਈ ਤਾਲੁਕ ਕੋਈ ਨਹੀਂ ਹੈ, ਕਿਉਂਕਿ ਪੰਜਾਬ ਦੀ ਜਿਤਨੀ ਵੀ ਬੁਨਿਆਦ ਹੈ ਉਹ ਮੈਂ ਆਪਣੇ ਪਹਿਲੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸ ਚੁੱਕਿਆ ਹੈਗਾ ਕਿ ਪਿਆਰ, ਮੁਹੱਬਤ ਔਰ ਅਮਨ ਦੇ ਉੱਪਰ ਬੇਸ ਕਰਦੀ ਹੈ। ਲਿਹਾਜ਼ਾ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਆ ਜਾਂਦੀ ਹੈ ਉਹ ਅਦਬ ਔਰ ਇਖਲਾਕ ਆ ਜਾਂਦੇ ਹੈਗੇ ਨੇ ਕਿ ਤੁਸੀਂ ਵੱਡਿਆਂ ਦਾ ਕਿਤਨਾ ਅਦਬ ਕਰਦੇ ਹੋ ਔਰ ਕਿਤਨੇ ਅੱਛੇ ਤਰੀਕੇ ਨਾਲ ਇੱਕ ਦੂਸਰੇ ਨੂੰ ਮਿਲਦੇ ਹੋ। ਅਸੀਂ ਦੇਖਦੇ ਹਾਂ ਕਿ ਬਿਲਕੁਲ ਜਿਹੜੇ ਇੱਕ ਦੂਸਰੇ ਤੋਂ ਅਜਨਬੀ ਲੋਕ ਵੀ ਜਿਹੜੇ ਨੇ, ਅਗਰ ਉਹ ਇੱਕ ਦੂਸਰੇ ਦਾ ਆਮਨਾ ਸਾਹਮਣਾ ਹੁੰਦਾ ਹੈ ਤਾਂ ਇੱਕ ਦੂਸਰੇ ਦੇ ਨਾਲ ਸਲਾਮ ਦੁਆ ਕਰਦੇ ਨੇ, ਉਹਨਾਂ ਨੂੰ ਅੱਛੇ ਵਿਸ਼ੇਸ ਕਰਦੇ ਨੇ। ਦੂਸਰੀ ਚੀਜ਼ ਇਹ ਪੇਸ਼ ਆਈ ਕਿ ਜਿਹੜੇ ਤਕਸੀਮ ਔਰ ਮਾਈਗ੍ਰੇਸ਼ਨ ਦੇ ਦਰਮਿਆਨ ਔਰ ਉਸ ਸਾਰੇ ਪੀਰੀਅਡ ਦੇ ਵਿੱਚ ਕਲੈਸ਼ਿਸ ਹੋਏ, ਔਰ ਉਸ ਕਲੈਸ਼ਿਸ ਦੇ ਵਿੱਚ ਨੁਕਸਾਨ ਪੰਜਾਬੀਆਂ ਦਾ ਹੋਇਆ। ਪੰਜਾਬੀ ਮਾਰੇ ਗਏ, ਭਾਵੇਂ ਮੁਸਲਿਮ ਮਾਰੇ ਗਏ, ਭਾਵੇਂ ਹਿੰਦੂ ਸਿੱਖ ਮਾਰੇ ਗਏ, ਲੇਕਿਨ ਪੰਜਾਬੀ ਮਾਰੇ ਗਏ ਔਰ ਇੱਕ ਦੂਸਰੇ ਤੋਂ ਕਾਫੀ ਅਰਸਾ ਦੂਰ ਰਹੇ। ਲੇਕਿਨ ਹੁਣ ਲੋਕਾਂ ਨੇ ਰੀਅਲਾਈਜ਼ ਕੀਤਾ ਹੈ ਔਰ ਗਵਰਨਮੈਂਟ ਲੈਵਲ 'ਤੇ ਵੀ ਇਸ ਚੀਜ਼ ਨੂੰ ਰੀਅਲਾਈਜ਼ ਕੀਤਾ ਗਿਆ ਕਿ ਅਸੀਂ ਲੋਕ ਦੋਸਤ ਤਾਂ ਬਦਲ ਸਕਦੇ ਹਾਂ ਲੇਕਿਨ ਹਮਸਾਏ ਨਹੀਂ ਬਦਲ ਸਕਦੇ। ਸਾਨੂੰ ਹੁਣ ਇਹ ਚਾਹੀਦਾ ਹੈ ਕਿ ਅਸੀਂ ਇੱਕ ਦੂਸਰੇ ਦੇ ਨਾਲ ਅੱਛੇ ਹਮਸਾਇਆਂ ਵਾਂਗੋਂ ਇੱਕ ਅੱਛਾ ਰਿਲੇਸ਼ਨ ਬਣਾ ਕੇ ਤੇ ਰਹੀਏ। ਲਿਹਾਜ਼ਾ ਅਸੀਂ ਹੁਣ ਦੇਖਦੇ ਹਾਂ ਕਿ ਸਿੱਖ ਯਾਤਰੀ ਆਪਣੇ ਮਜ਼ਹਬੀ ਜਿਹੜੇ ਰਿਚੁਅਲਸ ਅਦਾ ਕਰਨ ਵਾਸਤੇ ਉਹ ਲਹਿੰਦੇ ਪੰਜਾਬ ਵੱਲ ਆਉਂਦੇ ਨੇ, ਔਰ ਲਹਿੰਦੇ ਪੰਜਾਬ ਵਾਲੇ ਜਿਹੜੇ ਨੇ ਉਹਨਾਂ ਨੂੰ ਚੜ੍ਹਦੇ ਪੰਜਾਬ 'ਚ ਜਾਣ ਵਾਸਤੇ ਕੋਈ ਵੈਲਿਡ ਰੀਜ਼ਨਸ ਦੇਣੇ ਪੈਂਦੇ ਨੇ, ਕਿਉਂਕਿ ਸਿੱਖ ਧਰਮ ਦੇ
ਜਿਹੜੇ ਮਜ਼ਹਬੀ ਔਰ ਮੁਕੱਦਸ ਮੁਕਾਮਾਤ ਨੇ ਉਹ ਲਹਿੰਦੇ ਪੰਜਾਬ ਵਿੱਚ ਜ਼ਿਆਦਾ ਨੇ। ਬਾਬਾ ਗੁਰੂ ਨਾਨਕ ਜੀ ਦਾ ਜਨਮ ਜਿਹੜਾ ਹੈ ਉਹ ਲਹਿੰਦੇ ਪੰਜਾਬ 'ਚ ਹੋਇਆ, ਔਰ ਉਹਨਾਂ ਦਾ ਜਿਹੜਾ ਆਖਰੀ ਟਾਈਮ ਦਾ ਜਿਹੜਾ ਗੁਰਦੁਆਰਾ ਹੈ ਕਰਤਾਰਪੁਰ ਸਾਹਿਬ, ਉਹ ਵੀ ਲਹਿੰਦੇ ਪੰਜਾਬ ਵਿੱਚ ਹੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਇੱਕ ਕੋਰੀਡੋਰ ਵੀ ਬਣਾਇਆ ਗਿਆ ਕਰਤਾਰਪੁਰ ਕੋਰੀਡੋਰ, ਜਿਹਦੇ ਜ਼ਰੀਏ ਜਿਹੜੇ ਸਿੱਖ ਜਿਹੜੇ ਨੇ ਉਹ ਆਉਂਦੇ ਨੇ ਔਰ ਆ ਕੇ ਤੇ ਫਿਰ ਯਾਤਰਾ ਕਰਕੇ ਜਾਂਦੇ ਨੇ। ਇਸ ਤੋਂ ਇਲਾਵਾ ਵੀ ਸਾਲ ਦੇ ਵਿੱਚ 2-4 ਦਫਾ ਵੱਡੀ ਤਾਦਾਦ ਵਿੱਚ ਸਿੱਖ ਯਾਤਰੀ ਆਉਂਦੇ ਨੇ, ਆਪਣੀ ਮਜ਼ਹਬੀ ਯਾਤਰਾ ਕਰਕੇ ਜਾਂਦੇ ਨੇ। ਅਤੇ ਇਹ ਚੀਜ਼ ਜਿਹੜੀ ਹੈ ਇਹ ਆਹਿਸਤਾ ਆਹਿਸਤਾ ਵੱਧਦੀ ਜਾਏਗੀ, ਔਰ ਅਸੀਂ ਇਹ ਸਮਝਦੇ ਗਏ ਹਾਂ ਕਿ ਇਹਨੂੰ ਵਧਣਾ ਚਾਹੀਦਾ ਹੈ। ਔਰ ਪੰਜਾਬ ਦੇ ਜਿਹੜਾ ਸਾਂਝਾ ਕਲਚਰ ਹੈ ਉਹਨੂੰ ਸਾਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਅਸੀਂ ਕਲਚਰ ਨੂੰ, ਹੈਰੀਟੇਜ ਨੂੰ ਅਤੇ ਜਿਹੜੀ ਸਾਡੀ ਸਾਂਝੀਆਂ ਰਸਮਾਂ ਰਿਵਾਜ ਔਰ ਰੀਤਾਂ ਹੈਗੀਆਂ ਨੇ, ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਡਿਸਕਸ ਕਰਿਆ ਕਰਾਂਗੇ ਔਰ ਉਸ ਚੀਜ਼ ਨੂੰ ਲੈ ਕੇ ਅਸੀਂ ਅੱਗੇ ਚੱਲਾਂਗੇ। ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੇ ਉਧਰ ਦੇ ਚੜ੍ਹਦੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਲਹਿੰਦੇ ਪੰਜਾਬ ਦੇ ਬਾਰੇ ਵਿੱਚ ਜ਼ਿਆਦਾ ਮਾਲੂਮਾਤ ਮਿਲਣ। ਐਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲਹਿੰਦੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਚੜ੍ਹਦੇ ਪੰਜਾਬ ਦੇ ਬਾਰੇ ਦੇ ਵਿੱਚ ਜ਼ਿਆਦਾ ਚੀਜ਼ ਦੱਸੀ ਜਾਵੇ। ਜਿਸ ਵਕਤ 1947 ਦੇ ਵਿੱਚ ਪੰਜਾਬ ਡਿਵਾਈਡ ਹੋਇਆ ਤੇ ਉਦੋਂ 2 ਹਿੱਸਿਆਂ ਵਿੱਚ ਹੀ ਡਿਵਾਈਡ ਹੋਇਆ। ਇੱਕ ਹਿੱਸਾ ਪੰਜਾਬ ਦਾ ਪਾਕਿਸਤਾਨ 'ਚ ਆ ਗਿਆ, ਇੱਕ ਹਿੱਸਾ ਪੰਜਾਬ ਦਾ ਇੰਡੀਆ ਚਲਾ ਗਿਆ। ਲੇਕਿਨ ਜਿਹੜਾ ਇੰਡੀਆ ਦੇ ਵਿੱਚ ਗਿਆ ਪੰਜਾਬ, ਉਹਦੇ 1966 ਦੇ ਵਿੱਚ 3 ਪ੍ਰੋਵਿੰਸਿਸ ਬਣਾ ਦਿੱਤੇ ਗਏ। ਉਹਦੀ ਜ਼ਰੂਰਤ ਉਹਨਾਂ ਨੂੰ ਆਬਾਦੀ ਔਰ ਉਹਨਾਂ ਦੇ ਆਪਣੇ ਜਿਹੜੇ ਐਡਮਿਨਿਸਟ੍ਰੇਟਿਵ ਇਸ਼ੂਜ਼ ਨੂੰ ਰਿਜ਼ੋਲਵ ਕਰਨ ਵਾਸਤੇ ਉਹਨਾਂ ਨੇ ਮੁਨਾਸਿਬ ਸਮਝਿਆ ਕਿ ਅਸੀਂ ਪੰਜਾਬ ਦੇ 3 ਹਿੱਸੇ ਕਰ ਦਈਏ। ਲਿਹਾਜ਼ਾ ਪੰਜਾਬ, ਹਿਮਾਚਲ ਪ੍ਰਦੇਸ਼ ਔਰ ਹਰਿਆਣਾ, ਇਹ 3 ਸੂਬੇ ਇੱਕ ਪੰਜਾਬ ਦੇ ਹੁਣ 3 ਸੂਬੇ ਬਣ ਗਏ ਹੋਏ ਨੇ ਉੱਥੇ। ਅਸੀਂ ਆਪਣੇ ਆਉਣ ਵਾਲੇ ਜਿਹੜੇ ਪ੍ਰੋਗਰਾਮਸ ਨੇ ਉਹਦੇ ਵਿੱਚ ਚੂँਕਿ ਪੰਜਾਬ ਦਾ ਟੌਪਿਕ ਐਡਾ ਵੱਡਾ ਹੈ ਕਿ ਅਸੀਂ ਉਹਨੂੰ ਇੱਕ ਪ੍ਰੋਗਰਾਮ ਦੇ ਵਿੱਚ ਨਹੀਂ ਕੰਪਲੀਟ ਕਰ ਸਕਦੇ। ਲਿਹਾਜ਼ਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਟੈਪ ਬਾਈ ਸਟੈਪ ਚੱਲਦੇ ਰਹੀਏ, ਮੁਖਤਲਿਫ ਟੌਪਿਕਸ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹੀਏ। ਅੱਜ ਦੇ ਜਿਹੜਾ ਸੀ ਵੀਡੀਓ ਉਹਦੇ ਵਿੱਚ ਅਸੀਂ ਤੁਹਾਨੂੰ ਇੱਕ ਓਵਰਵਿਊ ਦਿੱਤਾ ਹੈ ਕਿ ਪੰਜਾਬ ਪ੍ਰੋਵਿੰਸ ਕਿਸ ਤਰ੍ਹਾਂ ਬਣਿਆ ਔਰ ਪੰਜਾਬ ਦੀ ਫਿਰ ਡਿਵੀਜ਼ਨ ਕਿਸ ਤਰ੍ਹਾਂ ਹੋਈ, ਕਿਸ ਬੁਨਿਆਦ ਦੇ ਉੱਤੇ ਹੋਈ, ਔਰ ਕਿਹੜੀ ਚੀਜ਼ ਜਿਹੜੀ ਹੈ ਉਹ ਮੁਸ਼ਕਿਲਾਤ ਸਾਨੂੰ ਪੇਸ਼ ਆ ਰਹੀਆਂ ਨੇ, ਕਿਹੜੀ ਚੀਜ਼ ਸਾਨੂੰ ਆਸਾਨੀ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਨੈਕਸਟ ਵੀਡੀਓ ਹੋਏਗੀ ਉਹਦੇ 'ਚ ਅਸੀਂ ਇਹ ਤੁਹਾਨੂੰ ਦੱਸਾਂਗੇ ਕਿ ਪੰਜਾਬ ਨੂੰ ਪੰਜਾਬ ਕਿਉਂ ਕਿਹਾ ਜਾਂਦਾ ਹੈ, ਪੰਜਾਬ ਦੇ ਦਰਿਆਵਾਂ ਦੇ ਨਾਮ ਔਰ ਉਹਨਾਂ ਦੇ ਜਿਹੜੇ ਕਿ ਕਿਹੜਾ ਦਰਿਆ ਕਿੱਥੇ ਵਗਦਾ ਹੈ, ਉਹਦਾ ਕਿਹੜੇ ਉਹਦੇ ਕਿਨਾਰਿਆਂ ਦੇ ਉੱਤੇ ਸ਼ਹਿਰ ਨੇ, ਉਹ ਅਸੀਂ ਆਪਣੀ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ। ਸਾਨੂੰ ਯਕੀਨ ਹੈ ਕਿ ਤੁਸੀਂ ਇੱਕ ਨੋਬਲ ਕਾਜ਼ ਜਿਹੜਾ ਅਸੀਂ ਸ਼ੁਰੂ ਕੀਤਾ ਹੈ ਕਿ ਜਿਹਦੇ ਤਹਿਤ ਅਸੀਂ ਬਾਰਡਰ ਦੇ ਦੋਵੇਂ ਸਾਈਡ 'ਤੇ ਰਹਿਣ ਵਾਲੇ ਪੰਜਾਬੀਆਂ ਨੂੰ ਔਰ ਜਿਹੜੇ ਪੂਰੀ ਦੁਨੀਆ 'ਚ ਪੰਜਾਬੀ ਵੱਸਦੇ ਨੇ ਉਹਨਾਂ ਨੂੰ ਅਸੀਂ ਜਿਹੜੇ ਪੰਜਾਬ ਦੇ ਸਾਂਝੇ ਕਲਚਰ ਔਰ ਵੈਲਿਊਜ਼ ਔਰ ਨੋਰਮਸ ਨੇ ਉਹਨਾਂ ਤੋਂ ਅਸੀਂ ਆਗਾਹ ਕਰੀਏ, ਉਹਨਾਂ ਨੂੰ ਉਹਦੇ ਬਾਰੇ ਦੱਸੀਏ। ਸਾਨੂੰ ਯਕੀਨ ਹੈ ਕਿ ਤੁਸੀਂ ਨਾ ਸਿਰਫ ਸਾਨੂੰ ਖੁਦ ਸਪੋਰਟ ਕਰੋਗੇ ਬਲਕਿ ਸਾਡਾ ਜਿਹੜਾ ਹੈ ਇੱਕ ਮੈਸੇਜ ਹੈ ਪਿਆਰ, ਮੁਹੱਬਤ ਔਰ ਅਮਨ ਦਾ, ਉਹਨੂੰ ਪੂਰੀ ਦੁਨੀਆ ਦੇ ਵਿੱਚ ਫੈਲਾਉਣ ਵਿੱਚ ਤੁਸੀਂ ਸਾਡੀ ਮਦਦ ਕਰੋਗੇ। ਤੁਸੀਂ ਆਪਣੇ ਦੋਸਤਾਂ ਨੂੰ, ਆਪਣੇ ਗੁਆਂਢੀਆਂ ਨੂੰ, ਆਪਣੇ ਮਿਲਣ ਜੁਲਣ ਵਾਲਿਆਂ ਨੂੰ ਸਾਡੇ ਚੈਨਲ ਦੇ ਬਾਰੇ ਦੱਸੋ ਤਾਂ ਕਿ ਸਾਡਾ ਇਹ ਚੈਨਲ ਗਰੋ ਕਰੇ ਔਰ ਅਸੀਂ ਇਹ ਜਿਹੜਾ ਇੱਕ ਪਿਆਰ ਮੁਹੱਬਤ ਦਾ ਪੈਗਾਮ ਲੈ ਕੇ ਆਏ ਹਾਂ ਉਹ ਸਾਰੀ ਦੁਨੀਆ ਦੇ ਵਿੱਚ ਫੈਲੇ। ਤੁਸੀਂ ਆਪਣਾ ਖਿਆਲ ਰੱਖੋ, ਆਪਣੇ ਆਂਢ ਗੁਆਂਢ ਵਾਲਿਆਂ ਦਾ ਖਿਆਲ ਰੱਖਿਆ ਕਰੋ ਅਤੇ ਅਸੀਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ ਫੇਰ ਮਿਲਾਂਗੇ। ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਖੈਰ ਨਾਲ ਰਹੋ, ਸਭ ਦਾ ਭਲਾ ਅਤੇ ਸਭ ਦੀ ਖੈਰ, ਸਾਰੇ ਸਾਲ ਇੰਸ਼ਾਅੱਲਾ ਸੁਖੀ ਵਸੋ, ਰੱਬ ਰਾਖਾ।